अस्सलाम वालेकुम जी। पिछली बैठक ਦੇ ਵਿੱਚ ਅਸੀਂ ਗੱਲ ਕੀਤੀ ਖਾਨਦਾਨੇ ਗੁਲਾਮਾਂ ਦੀ। ਖਾਨਦਾਨੇ ਗੁਲਾਮਾਂ ਦਾ ਜਿਹੜਾ ਪਹਿਲਾ ਸੁਲਤਾਨ ਸੀ, ਸੁਲਤਾਨ ਕੁਤਬੁੱਦੀਨ ਐਬਕ, ਉਹ ਸੁਲਤਾਨ ਸ਼ਹਾਬੁੱਦੀਨ ਗੋਰੀ ਦਾ ਮੁਕਰਰ ਕੀਤਾ ਗਵਰਨਰ ਸੀ। ਉਹਨੇ ਲਾਹੌਰ ਤੋਂ ਇੰਤਜ਼ਾਮੀ ਅਮੂਰ ਜਿਹੜੇ ਨੇ ਉਹਨਾਂ ਨੂੰ ਚਲਾਉਣਾ ਚੰਗਾ ਨਾ ਸਮਝਿਆ। ਉਹ ਦਾਰੁਲ ਹਕੂਮਤ ਜਿਹੜਾ ਹੈ ਚੁੱਕ ਕੇ ਲੈ ਗਿਆ ਦਿੱਲੀ, ਤੇ ਬਾਅਦ ਚੋਂ ਜਿੰਨੇ ਵੀ ਸੁਲਤਾਨ ਹੋਏ ਉਹ ਦਿੱਲੀ 'ਚ ਹੋਏ। ਤੇ ਇਹ ਜਿਹੜੇ ਅਸੀਂ ਅੱਜ ਗੱਲ ਕਰਾਂਗੇ, ਅਸੀਂ ਮੰਗੋਲਾਂ ਦਾ ਬਰੇ ਸਗੀਰ ਤੇ ਜਿਹੜਾ ਹਮਲੇ ਹੋਏ ਉਹਨਾਂ ਤੇ ਗੱਲ ਕਰਾਂਗੇ। 1221 ਦੇ ਵਿੱਚ ਦਰਿਆਏ ਸਿੰਧ ਦੇ ਚੜ੍ਹਦੇ ਪਾਸੇ ਲਲਕਾਰੇ ਵਜੇ ਲਿਖਿਆ ਕਿ ਜੀ ਉਹ ਖਵਾਰਜ਼ਮ ਸ਼ਾਹ ਦਾ ਜਿਹੜਾ ਸੁਲਤਾਨ ਹੈ ਜਲਾਲੁਦੀਨ ਮੰਗੋਬਾਦ, ਉਹ ਜਿਹੜਾ ਹੈ ਦਰਿਆਏ ਸਿੰਧ ਦੇ ਲਹਿੰਦੇ ਵਾਲੇ ਪਾਸੇ ਜਿਹੜਾ ਵੇ ਆ ਕੇ ਬਹਿ ਗਿਆ, ਨਾਲ ਉਹਦੀਆਂ ਫੌਜਾਂ ਨੇ। ਤੇ ਉਹਦਾ ਪਿੱਛਾ ਕਰਦੇ ਕਰਦੇ ਜਿਹੜੇ ਮੰਗੋਲ ਨੇ ਉਹ ਵੀ ਆ ਗਏ ਨੇ ਦਰਿਆਏ ਸਿੰਧ ਦੇ ਪਰਲੇ ਪਾਸੇ, ਯਾਨੀ ਕਿ ਲਹਿੰਦੇ ਵਾਲੇ ਪਾਸੇ। ਤੇ ਉੱਥੇ ਜੰਗ ਹੋਈ। ਇਹ ਸਨ ਸੀ 1221 ਈਸਵੀ ਦਾ। ਉਸ ਤੋਂ ਬਾਅਦ ਜੰਗ ਹੋਈ। ਮੰਗੋਬਾਦ ਜਿਹੜਾ ਜੰਗ ਹਾਰ ਗਿਆ, ਉਹਨੇ ਉਥੋਂ ਆਪਣਾ ਘੋੜਾ ਜਿਹੜਾ ਹੈ ਦਰਿਆਏ ਸਿੰਧ 'ਚ ਪਾਇਆ ਤੇ ਉਹ ਉਰਲੀ ਸਾਈਡ ਤੇ ਆ ਗਿਆ। ਉਹਦੇ ਪਿੱਛੇ ਜਿਹੜਾ ਹੈ ਚੰਗੇਜ਼ ਖਾਨ ਨੇ ਆਪਣੇ 2 ਜਰਨਲ ਜਿਹੜੇ ਨੇ ਉਹ ਲਾਏ। ਪਹਿਲਾ ਜਿਹੜਾ ਜਰਨਲ ਸੀ ਉਹ ਹੈਗਾ ਸੀ ਬਾਲਾ। ਜਿਹੜਾ ਦੂਸਰਾ ਜਰਨਲ ਹੈ ਉਹਦਾ ਨਾਂ ਹੈਗਾ ਵੇ ਦੂਰਬੀ। ਇਹ 2 ਜਰਨਲ ਉਹਨੇ ਲਾਏ। ਉਹਨੇ ਕਿਹਾ ਬਈ ਇਹ ਫੜ ਕੇ ਲਿਆਣਾ, ਮਾਰਨਾ ਨਹੀਂ। ਤੇ ਉਸ ਤੋਂ ਬਾਅਦ ਜਲਾਲੁਦੀਨ ਮੰਗੋਬਾਦ ਜਿਹੜਾ ਵੇ ਉਹ ਲਾਹੌਰ ਦੇ ਬਾਹਰ ਆਇਆ, ਦਿੱਲੀ ਦੇ ਬਾਹਰ ਗਿਆ। ਉਹਨੂੰ ਕਿਤੇ ਨਹੀਂ ਪਨਾਹ ਮਿਲੀ। ਜਿਹੜੇ ਕੋਈ ਛੋਟੇ ਛੋਟੇ ਜ਼ਮੀਂਦਾਰ ਸਨ, ਛੋਟੇ ਛੋਟੇ ਕੋਈ ਚੌਧਰੀ ਸਨ, ਉਹਨਾਂ ਨੇ ਉਹਦਾ ਸਾਥ ਦਿੱਤਾ ਮੰਗੋਲਾਂ ਦੇ ਖਿਲਾਫ ਲੜਨ। ਤੇ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੇ ਮੰਗੋਬਾਦ ਨੂੰ ਕੱਪੜਾ, ਖਾਣ ਪੀਣ ਦਾ ਸਮਾਨ ਇਹ ਦਿੰਦੇ ਰਹੇ, ਸਪਲਾਈ ਦਿੰਦੇ ਰਹੇ, ਆਮ ਜ਼ਬਾਨ 'ਚ ਕਹਿ ਸਕਦੇ ਹਾਂ, ਰਾਸ਼ਨ ਦਿੰਦੇ ਰਹੇ। ਤੇ ਉਹ ਮੰਗੋਲਾਂ ਨਾਲ ਵੀ ਲੜਦਾ ਰਿਹਾ। ਇੱਥੇ ਦੇ ਜਿਹੜੇ ਹੁਕਮਰਾਨ ਸਨ ਮੁਸਲਮਾਨ, ਕੋਈ ਹਿੰਦੂ, ਉਹਨਾਂ ਨਾਲ ਵੀ ਉਹ ਲੜਦਾ ਰਿਹਾ। ਤੇ ਉਸ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਕਰਮਾਨ ਦੇ ਵਿੱਚ ਜਿਹੜਾ ਵੇ ਇੱਕ ਬਗਾਵਤ ਹੋ ਰਹੀ ਹੈ। ਉਸ ਬਗਾਵਤ 'ਚ ਹਿੱਸਾ ਲੈਣ ਵਾਸਤੇ ਉਹ ਮਕਰਾਨ ਦੇ ਰਾਹੀਂ ਕਰਮਾਨ ਗਿਆ। ਕਰਮਾਨ ਦੇ ਵਿੱਚ ਜੰਗ ਜਿੱਤੇ। ਉਹਦਾ ਸਾਥ ਦੇਣ, ਉਹਦੇ ਨਾਲ ਜਿਹੜੇ ਨੇ ਜਿਹੜੀ ਉਹਦੀ ਸੰਗਤ ਬਣੀ, ਉਹ ਸੰਗਤ ਬਣੀ ਤੁਗਲਕਾਂ ਦੇ ਬੰਦੇ, ਖਿਲਜੀਆਂ ਦੇ ਬੰਦੇ, ਗੌਰੀਆਂ ਦੇ ਬੰਦੇ ਤੇ ਤੁਰਕਮਾਨ ਜਿਹੜੇ ਸਨ, ਉਹਨਾਂ ਨੇ ਮੰਗੋਬਾਦ ਦਾ ਸਾਥ ਦਿੱਤਾ। ਗੱਲ ਚੱਲਦੀ ਰਹੀ। ਉਹ ਗਜ਼ਨੀ ਤੱਕ ਪਹੁੰਚ ਗਿਆ। ਗਜ਼ਨੀ ਦੇ ਵਿੱਚ ਜਾ ਕੇ ਉਹਨੇ ਤਰਨਾਈ ਖਾਂ, ਉੱਥੇ ਦਾ ਜਿਹੜਾ ਸੀ ਹੁਕਮਰਾਨ ਸੀ, ਉਹਦੇ ਥੱਲੇ ਪੂਰੀ ਇੱਕ ਡਿਵੀਜ਼ਨ ਫੌਜ ਸੀ, ਉਹਨੇ ਉਹਨੂੰ ਹਰਾਇਆ, ਉਹਨੂੰ ਕਤਲ ਕਰ ਦਿੱਤਾ। ਤੇ ਬਾਅਦ ਚੋਂ ਲੜਾਈ ਆਪਸ 'ਚ ਪੈ ਗਈ ਤੁਰਕਾਂ ਦੀ ਕਿ ਬਾਦਸ਼ਾਹ ਕੌਣ ਹੋਏਗਾ। ਇਹ ਸਾਰੇ ਮਾਮਲਾਤ ਹੁੰਦੇ ਰਹੇ। ਜਲਾਲੁਦੀਨ ਮੰਗੋਬਾਦ ਜਿਹੜਾ ਅਫਗਾਨਿਸਤਾਨ ਦੇ ਕਿਸੇ ਪਾਸੇ ਵਾਲੇ ਮੰਗੋਲਾਂ ਨਾਲ ਲੜਦਿਆਂ ਹੋਇਆਂ ਜਿਹੜਾ ਉਹ ਮਾਰਿਆ ਗਿਆ। ਜਲਾਲੁਦੀਨ ਮੰਗੋਬਾਦ ਦਾ ਇਸ ਲਈ ਜ਼ਿਕਰ ਕੀਤਾ ਹੈ ਕਿ ਇਹਦਾ ਜ਼ਿਕਰ ਲਾਜ਼ਮੀ ਸੀ। ਹੁਣ ਅਸੀਂ ਆਨੇ ਹਾਂ ਵਾਪਸ ਆਪਣੇ ਪੰਜਾਬ ਵੱਲ। 1235 ਈਸਵੀ ਦੇ ਵਿੱਚ ਜਿਹੜਾ ਵੇ ਕਸ਼ਮੀਰ ਦੇ ਉੱਤੇ ਜਿਹੜਾ ਮੰਗੋਲਾਂ ਨੇ ਹਮਲਾ ਕੀਤਾ। ਹਮਲਾ ਕਰਕੇ ਉਹਨਾਂ ਨੇ ਕਸ਼ਮੀਰ ਜਿੱਤ ਲਿਆ, ਕਤਲੋ ਗਾਰਤ ਕੀਤੀ, ਉੱਥੇ ਆਪਣਾ ਜਿਹੜਾ ਹੁਕਮਰਾਨ ਭਾਇਆ। ਫਿਰ ਬਗਾਵਤ ਹੋਈ। ਬਗਾਵਤ ਨੇ ਮੰਗੋਲਾਂ ਦਾ ਜਿਹੜਾ ਹੁਕਮਰਾਨ ਸੀ ਉਹਨੂੰ ਮਾਰ ਦਿੱਤਾ, ਉਹਨੂੰ ਬੇਦਖਲ ਕਰ ਦਿੱਤਾ। ਫਿਰ ਮੰਗੋਲ ਦੁਬਾਰਾ ਕਸ਼ਮੀਰ ਤੇ ਆਏ। ਐਤਕੀ ਉਹਨਾਂ ਦਾ ਵੱਡਾ ਹੀ ਜਿਹੜਾ ਨਾ ਮਨਸੂਬਾ ਸੀ। ਤੇ ਉਹ
कश्मीर ਦੇ ਹਾਲਾਤ ਸਹੀ ਕਰਦੇ ਹੋਏ ਫਿਰ ਆਏ 1241 ਦੇ ਵਿੱਚ ਜਿਹੜਾ ਹੈ ਨਾ ਇਹ ਲਾਹੌਰ ਦੇ ਬਾਹਰ ਇਹਨਾਂ ਨੇ ਆ ਕੇ ਡੇਰੇ ਲਾਏ, ਬੜਿਆਂ ਲੋਕਾਂ ਨੂੰ ਕਤਲ ਕੀਤਾ, ਪਿੰਡਾਂ ਵਾਲਿਆਂ ਨੂੰ ਕਾਫਲੇ ਲੁੱਟੇ, ਖਾਣ ਪੀਣ ਦਾ ਸਮਾਨ ਉਹਨਾਂ ਕੋਲੋਂ ਖੋਹ ਲਿਆ, ਬਾਲ ਉਹਨਾਂ ਦੇ ਖੋਲੇ। ਲਾਹੌਰ ਦੇ ਵਿੱਚ ਉਹਨਾਂ ਨੇ ਬੜੀ ਕਤਲੋ ਗਾਰਤ ਕੀਤੀ, ਬੜਾ ਲਹੂ ਬਹਾਇਆ, ਬੜਾ ਲਹੂ ਵਗਿਆ। ਲਿਖਣ ਵਾਲੇ ਲਿਖਦੇ ਨੇ ਕਿ ਲਾਹੌਰ ਦੀਆਂ ਜਿਹੜੀਆਂ ਵਹਿਣੀਆਂ ਸੀ ਉਹਨਾਂ ਦੇ ਵਿੱਚ ਖੂਨ ਸੀ, ਪਾਣੀ ਨਹੀਂ ਸੀ ਗੰਦਾ, ਇੰਨਾ ਕੁ ਇਹਨਾਂ ਨੇ ਕਤਲੋ ਗਾਰਤ ਕੀਤੀ। ਉਸ ਤੋਂ ਬਾਅਦ 1258 ਦੇ ਵਿੱਚ ਮੰਗੋਲਾਂ ਨੇ ਸਾਲੀ ਮਿਆਨ ਜਿਹੜਾ ਹੈ ਉਹਦੀ ਸਰਬਰਾਹੀ ਦੇ ਵਿੱਚ, ਉਹਦੀ ਛਤਰ ਛਾਇਆ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਉੱਤੇ ਫਿਰ ਇੱਕ ਵਾਰੀ ਹਮਲਾ ਕੀਤਾ, ਲਾਹੌਰ ਬਰਬਾਦ ਕੀਤਾ, ਮੁਲਤਾਨ ਵੱਲ ਮੂੰਹ ਕੀਤਾ, ਮੁਲਤਾਨ ਬਰਬਾਦ ਕੀਤਾ। ਆਸੇ ਪਾਸੇ ਜਿਹੜੇ ਕੋਈ ਛੋਟੇ ਛੋਟੇ ਸ਼ਹਿਰ ਕਿਲ੍ਹਾਬੰਦ ਸਨ ਉਹਨਾਂ ਨੂੰ ਬਰਬਾਦ ਕੀਤਾ, ਉਹਨਾਂ ਕਿਲ੍ਹਿਆਂ ਨੂੰ ਢਾਇਆ, ਕਤਲੋ ਗਾਰਤ ਕੀਤੀ। ਇਹਦੇ ਨਾਲ ਉਹਨਾਂ ਦਾ ਦਿਲ ਨਹੀਂ ਭਰਿਆ, ਉਹਨਾਂ ਨੇ ਦਿੱਲੀ ਦਾ ਵੀ ਰੁਖ ਕੀਤਾ। ਦਿੱਲੀ ਦੇ ਬਾਹਰ ਰਹੇ, ਦਿੱਲੀ ਦੇ ਅੰਦਰ ਨਹੀਂ ਗਏ। ਹੁਣ ਇੱਥੇ ਜ਼ਿਕਰ ਆਉਂਦਾ ਹੈ ਜਿਹੜੇ ਸੁਲਤਾਨ ਦਿੱਲੀ ਦੇ ਸਨ ਖਾਨਦਾਨੀ ਗੁਲਾਮਾਂ ਚੋਂ, ਲਿਖਣ ਵਾਲੇ ਲਿਖਦੇ ਨੇ ਉਹਨਾਂ ਦਾ ਮੰਗੋਲ ਜਿਹੜੇ ਬਾਦਸ਼ਾਹ ਸਨ ਉਹਨਾਂ ਦੇ ਨਾਲ ਕੋਈ ਆਪਸ ਚ ਨਾ ਗਿਟਮਿਟ ਸੀ, ਜਿਹੜਾ ਨਾ ਰੁਕੇ ਰਕੇ ਇੱਕ ਦੂਜੇ ਨੂੰ ਲਿਖਦੇ ਸਨ। ਉਹਦੀ ਦਲੀਲ ਇਹ ਲੋਕ ਦਿੰਦੇ ਨੇ ਕਿ ਹਲਾਕੂ ਖਾਨ ਦੇ ਦਰਬਾਰ ਦੇ ਵਿੱਚ ਕਿਹਾ ਗਿਆ ਦਿੱਲੀ ਕਾਬੂ ਕਰੋ, ਤੇ ਉਹਨੇ ਅੱਗੋਂ ਜਵਾਬ ਦੇ ਦਿੱਤਾ ਹਜੇ ਵਕਤ ਨਹੀਂ ਹੈ, ਜਦੋਂ ਵਕਤ ਆਏਗਾ ਉਦੋਂ ਦਿੱਲੀ ਫੜ ਲਾਂਗੇ। ਫਿਰ ਕੁਬਲਾਏ ਖਾਨ ਉਸ ਤੋਂ ਪਹਿਲੇ ਜਿਹੜਾ ਸੀ ਉਹਨੂੰ ਵੀ ਕਿਹਾ ਗਿਆ ਕਿ ਦਿੱਲੀ ਫੜੋ, ਕਹਿੰਦੇ ਉਹਨੇ ਵੀ ਜਿਹੜਾ ਹੈ ਦਿੱਲੀ ਤੇ ਹਮਲਾ ਨਹੀਂ ਕੀਤਾ। ਇਸ ਵਜ੍ਹਾ ਤੋਂ ਲੋਕ ਕਹਿੰਦੇ ਨੇ ਕਿ ਜਿਹੜੇ ਖਾਨਦਾਨੀ ਗੁਲਾਮਾਂ ਸੀ ਉਹਨਾਂ ਦਾ ਤਲਕ ਜਿਹੜਾ ਹੈ ਮੰਗੋਲਾਂ ਦੇ ਨਾਲ ਰੁਕੇ ਇੱਕ ਦੂਜੇ ਨੂੰ ਲਿਖਦੇ ਸਨ। ਕੋਈ ਕਹਿੰਦਾ ਹੈ ਕਿ ਅੰਦਰ ਖਾਤੇ ਜਿਹੜੇ ਸੁਲਤਾਨ ਲੰਗੇ ਨੇ ਉਹਨਾਂ ਨੇ ਦਈਅਤ ਦਿੱਤੀ, ਮਾਲ ਪਾਣੀ ਦਿੰਦੇ ਸੀ ਮੰਗੋਲਾਂ ਨੂੰ, ਟੈਕਸ ਦਿੰਦੇ ਸੀ, ਜਿਹਦੀ ਵਜ੍ਹਾ ਤੋਂ ਦਿੱਲੀ ਬਚੀ ਰਹੀ। ਇਸ ਗੱਲ 'ਚ ਦਲੀਲ ਨਹੀਂ। ਹੁਣ ਦਲੀਲ ਕਿਸ ਤਰ੍ਹਾਂ ਨਹੀਂ ਕਿ 1258 ਦੇ ਵਿੱਚ ਜਿਹੜਾ ਵੇ ਇਹਨਾਂ ਨੇ ਮੁਲਤਾਨ ਵੀ ਤਬਾਹ ਕੀਤਾ, ਲਾਹੌਰ ਵੀ ਤਬਾਹ ਕੀਤਾ। ਉਸ ਤੋਂ ਪਹਿਲੇ 1241 ਚ ਇਹਨਾਂ ਨੇ ਲਾਹੌਰ ਵੀ ਤਬਾਹ ਕੀਤਾ। ਫਿਰ ਜਿਹੜਾ ਹੈ ਇੱਕ ਗਿਆਜ਼ੁਦੀਨ ਬਲਬਨ ਜਿਹੜਾ ਹੈ ਇਹ ਮੁਸਲਮਾਨਾਂ ਦੀ ਦਿੱਲੀ ਹਕੂਮਤ ਵਾਲੀ ਫੌਜ ਦਾ ਜਿਹੜਾ ਹੈ ਉਹ ਸਰਬਰਾਹ ਮੁਕਰਰ ਹੁੰਦਾ ਹੈ। ਤੇ ਜਦੋਂ ਸਰਬਰਾਹ ਮੁਕਰਰ ਹੋਇਆ ਇਹਨੇ ਮੰਗੋਲਾਂ ਦੇ ਜਿਹੜੇ ਹਾਮੀ ਸਨ ਉਹਨਾਂ ਨੂੰ ਵੀ ਫੜਿਆ, ਲਿੱਤਰ ਮਾਰੇ। ਜਿਹੜੇ ਜਲਾਲੁਦੀਨ ਮੰਗੂ ਦੇ ਹਾਮੀ ਸਨ ਉਹਨਾਂ ਨੂੰ ਵੀ ਫੜਿਆ, ਉਹਨਾਂ ਨੂੰ ਵੀ ਲਿੱਤਰ ਮਾਰੇ। ਜੇ ਅਗਰ ਇਹਨਾਂ ਦੀ ਖੱਤੋ ਕਿਤਾਬਤ ਮੰਗੋਲਾਂ ਨਾਲ ਹੋ ਰਹੀ ਹੁੰਦੀ ਤੇ ਸਾਡੇ ਕੋਲ ਤਰੀਖ ਦੇ ਵਿੱਚ ਸਬੂਤ ਹੁੰਦੇ, ਸਾਡੇ ਕੋਲ ਤੇ ਸਬੂਤ ਹੀ ਕੋਈ ਨਹੀਂ। ਜਦ ਕਿ ਗਿਆਜ਼ੁਦੀਨ ਬਲਬਨ ਜਿਹੜਾ ਹੈ ਉਹ ਮੰਗੋਲਾਂ ਦੇ ਹਾਮੀਆਂ ਨੂੰ ਵੀ ਫੜ ਕੇ ਉਹਨੇ ਸਜ਼ਾਵਾਂ ਦਿੱਤੀਆਂ ਤੇ ਮੋਹਲਤ ਦਿੱਤੀ, ਤੇ ਜਿਹੜੇ ਜਲਾਲੁਦੀਨ ਮੰਗੂਬਾਦ ਦੇ ਹਾਮੀ ਸਨ ਉਹਨਾਂ ਨੂੰ ਵੀ ਮੋਹਲਤ ਦਿੱਤੀ। ਕਈਆਂ ਦੇ ਗਾਟੇ ਵੀ ਲੱਥੇ, ਤਹਿਖਾਨਿਆਂ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ। ਕਿਉਂਕਿ ਪਹਿਲਾਂ ਤਾਂ ਇੰਝ ਜੇਲਾਂ ਨਹੀਂ ਸੀ ਨਾ ਹੁੰਦੀਆਂ ਜਿਵੇਂ ਅੱਜ ਕੱਲ੍ਹ ਜੇਲਾਂ ਨੇ। ਇਹ ਜੀ ਕਿਹੜੀ ਜੇਲ੍ਹ ਹੈ ਜੀ, ਇਹ ਅਟਕ ਦੀ ਜੇਲ੍ਹ ਹੈ ਜੀ, ਇਹ ਦਿੱਲੀ ਦੀ ਜੇਲ੍ਹ ਹੈ, ਇਹ ਲਾਹੌਰ ਦੀ ਜੇਲ੍ਹ ਹੈ, ਇਹ ਮੁਲਤਾਨ ਦੀ ਜੇਲ੍ਹ ਹੈ। ਇਸ ਤਰ੍ਹਾਂ ਨਹੀਂ ਸੀ ਹੁੰਦੀਆਂ। ਤਹਿਖਾਨੇ ਹੁੰਦੇ ਸੀ ਕਿਲ੍ਹਿਆਂ ਦੇ ਥੱਲੇ ਜਿਹਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਪੂਰੀ ਨਿਗਰਾਨੀ 'ਚ। ਮੈਂ ਕਿਹਾ ਦੋਨੇ ਜਿਹੜੇ ਨੇ ਅਸੀਂ ਤੁਹਾਨੂੰ ਦੱਸ ਦਈਏ, ਅੱਗੋਂ ਫੈਸਲਾ ਤੁਸੀਂ ਆਪ ਕਰੋ। ਜੇ ਤੁਹਾਡੇ ਕੋਲ ਇਸ ਤੋਂ ਵੀ ਚੰਗੀ ਦਲੀਲ ਹੈ ਤੇ ਥੱਲੇ ਕਮੈਂਟ 'ਚ ਦਵੋ ਤਾਂ ਕਿ ਅਸੀਂ ਉਹ ਆਪਣੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਅਸੀਂ ਦੱਸ ਸਕੀਏ। ਇਜਾਜ਼ਤ ਦਿਓ। ਉਸ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰਿਆ ਕਰੋ, ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ। ਆਪਣਾ ਖਿਆਲ ਰੱਖੋ।
ਰੱਬ ਰਾਖਾ।